ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਖਬਰ ਦੀ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਅੱਜ ਪਨੂ ਸਾਹਿਬ ਸਾਡੇ ਨਾਲ ਸਾਂਝ ਨਹੀਂ ਪਾਉਣਗੇ। ਤਬੀਅਤ ਦੇ ਕਾਰਨਾਂ ਕਰਕੇ ਤਬੀਅਤ ਉਹਨਾਂ ਦੀ ਨਾਸਾਜ਼ ਹੈ, ਇਸ ਕਰਕੇ ਉਹਨਾਂ ਦੇ ਨਾਲ ਸਾਂਝ ਅੱਜ ਨਹੀਂ ਪੈ ਸਕੇਗੀ। ਪਰ ਪੰਜਾਬ ਸਮੇਤ ਭਾਰਤ ਦੀਆਂ ਇਹ ਖਬਰਾਂ ਤੇ ਆਪਾਂ ਝਾਤਖੋਰੀ ਜ਼ਰੂਰ ਕਰਾਂਗੇ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦੇ ਉੱਤੇ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ, ਉਹਨਾਂ ਦੇ ਨਾਲ ਤੁਸੀਂ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਹੈ ਜਾਂ ਤੁਹਾਡਾ ਕੋਈ ਸਵਾਲ ਹੈ ਤਾਂ ਉਹਨਾਂ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ ਵਾਲੇ, ਉਸ ਤੋਂ ਬਾਅਦ ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਫਰੈਜ਼ਨੋ ਤੋਂ ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਤੇ ਸੈਕਰਾਮੈਂਟੋ ਤੋਂ ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ, ਯੂਬਾ ਸਿਟੀ ਤੋਂ ਰੇਸ਼ਮ ਸਿੰਘ ਨਿੱਜਰ, ਮੋਡੈਸਟੋ ਤੋਂ ਮਨਦੀਪ ਸਿੰਘ ਕਾਲੋਂ, ਬੇਕਰਸਫੀਲਡ ਤੋਂ ਰਵਿੰਦਰ ਸਿੰਘ, ਪ੍ਰੀਤਮ ਗਿੱਲ, ਗੁਰਮੀਤ, ਸੁਰਿੰਦਰ ਕੌਰ ਥਿੰਦ, ਗੁਰਮੇਲ ਲਿੱਦੜ, ਮਨਦੀਪ ਸਿੰਘ, ਸਰਬਜੀਤ ਕੌਰ ਸੈਨਹੋਜ਼ ਤੋਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਅਸੀਂ ਧੰਨਵਾਦੀ ਉਹਨਾਂ ਦੇ ਜਿਨ੍ਹਾਂ ਸਪਾਂਸਰਸ ਦੇ ਕਰਕੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ। ਸੋ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਅਹਿਮ ਖਬਰਾਂ ਦੇ ਉੱਤੇ। ਉਸ ਤੋਂ ਬਾਅਦ ਖਬਰਾਂ ਦੀ ਤਫਸੀਲ ਜਾਣਾਂਗੇ। ਰਾਸ਼ਟਰਪਤੀ ਗੁਟਬਾਇਆ ਰਾਜਪਕਸ਼ੇ ਨਹੀਂ ਦੇਣਗੇ ਅਸਤੀਫਾ। ਯੂਕਰੇਨ ਰੂਸ ਸੰਘਰਸ਼ ਦੇ ਵਿੱਚ ਭਾਰਤ ਨੇ ਸ਼ਾਂਤੀ ਦਾ ਰਾਹ ਚੁਣਿਆ, ਦਾਅਵਾ ਕੀਤਾ ਹੈ ਐਸ ਜੈਸ਼ੰਕਰ ਨੇ। ਨਾ ਹਸਪਤਾਲ ਲਿਜਾਣ ਦੇ ਲਈ ਐਂਬੂਲੈਂਸ ਮਿਲੀ ਤੇ ਨਾ ਹੀ ਗੱਡੀ। ਬਜ਼ੁਰਗ ਪਤਨੀ ਨੂੰ ਠੇਲੇ ਤੇ ਲਿਜਾਇਆ ਗਿਆ ਹਸਪਤਾਲ। ਹੁਣ ਡਿਪਟੀ ਸੀਐਮ ਨੇ ਦਿੱਤੇ ਹੈ ਜਾਂਚ ਦੇ ਹੁਕਮ। ਅਮਨ ਕਾਨੂੰਨ ਦੀ ਵਿਵਸਥਾ ਤੇ ਘਿਰੀ ਮਾਨ ਸਰਕਾਰ। 21 ਦਿਨਾਂ ਦੇ ਵਿੱਚ ਹੋਏ 19 ਕਤਲ। ਗੋਲਾ ਸੰਕਟ ਮਾਮਲੇ ਦੇ ਵਿੱਚ ਕੇਂਦਰ ਨੇ ਭਰਿਆ ਪੰਜਾਬ ਦੀ ਮਦਦ ਦਾ ਹੁੰਗਾਰਾ। ਹੁਣ ਖਬਰਾਂ ਤਫਸੀਲ ਦੇ ਨਾਲ ਜਾਣਦੇ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਸ਼੍ਰੀਲੰਕਾ ਤੋਂ। ਕੌਮਾਂਤਰੀ ਖਬਰਾਂ ਤੋਂ ਸ਼ੁਰੂਆਤ ਕਰਾਂਗੇ। ਵਿਦੇਸ਼ੀ ਕਰੰਸੀ ਦੀ ਤੋਟ ਕਰਕੇ ਸ਼੍ਰੀਲੰਕਾ ਨੂੰ ਹੁਣ ਦਰਪੇਸ਼ ਹੁਣ ਤੱਕ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦੇ ਦਰਮਿਆਨ ਸਰਕਾਰ ਨੇ ਸੰਸਦ ਦੇ ਵਿੱਚ ਕਿਹਾ ਕਿ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਕਿਸੇ ਵੀ ਸੂਰਤ ਦੇ ਵਿੱਚ ਅਸਤੀਫਾ ਨਹੀਂ ਦੇਣਗੇ ਅਤੇ ਅੱਗੇ ਹੋ ਕੇ ਮੌਜੂਦਾ ਸੰਕਟ ਦਾ ਟਾਕਰਾ ਕਰਨਗੇ। ਸਰਕਾਰੀ ਤਰਜਮਾਨ ਨੇ ਰਾਸ਼ਟਰਪਤੀ ਵੱਲੋਂ ਮੁਲਕ ਦੇ ਵਿੱਚ ਐਮਰਜੈਂਸੀ ਲਾਉਣ ਦੇ ਫੈਸਲੇ ਦਾ ਵੀ ਬਚਾਅ ਕੀਤਾ ਹੈ। ਹਾਲਾਂਕਿ ਵੱਡੀ ਗਿਣਤੀ ਲੋਕਾਂ ਦੇ ਸੜਕਾਂ ਉੱਤੇ ਉਤਰਨ ਤੇ ਗੋਟਬਾਇਆ ਦੇ ਅਸਤੀਫੇ ਦੀ ਮੰਗ ਕੀਤੇ ਜਾਣ ਤੋਂ ਬਾਅਦ ਦੇਰ ਰਾਤ ਨੂੰ ਐਮਰਜੈਂਸੀ ਹਟਾ ਦਿੱਤੀ ਗਈ ਸੀ। ਸੰਸਦ ਦੇ ਵਿੱਚ ਬੋਲਦਿਆਂ ਮੁੱਖ ਸਰਕਾਰੀ ਵਿਹਿਪ ਮੰਤਰੀ ਜਨਸਟਨ ਫਰਨਾਂਡੋ ਨੇ ਕਿਹਾ ਕਿ ਸਰਕਾਰ ਇਸ ਸੰਕਟ ਦਾ ਸਾਹਮਣਾ ਕਰੇਗੀ। ਰਾਸ਼ਟਰਪਤੀ ਚੁਣੇ ਹੋਏ ਅਧਿਕਾਰੀ ਨੇ, ਜਿਸ ਕਰਕੇ ਉਹਨਾਂ ਵੱਲੋਂ ਅਸਤੀਫਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਰਨਾਂਡੋ ਨੇ ਕਿਹਾ ਕਿ ਦੇਸ਼ ਦੇ ਵਿੱਚ ਜਾਰੀ ਹਿੰਸਾ ਪਿੱਛੇ ਵਿਰੋਧੀ ਧਿਰ ਜਨਤਾ ਸੇਵਾ ਮੁਕਤੀ ਪੇਰਾਵੂਨਸਮਾਮ ਯਾਨੀ ਕਿ ਜਿਹਨੂੰ ਅਸੀਂ JVP ਵੀ ਕਹਿ ਦਿੰਦੇ ਹਾਂ, ਉਸ ਪਾਰਟੀ ਦਾ ਹੱਥ ਹੈ ਜਿਹੜੀ ਕਿ ਵਿਰੋਧੀ ਧਿਰ ਹੈ। ਉਹਨਾਂ ਕਿਹਾ ਕਿ ਠੱਗ ਸਿਆਸਤ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਹਿੰਸਾ ਖਤਮ ਕਰਨ ਦਾ ਸੱਦਾ ਦਿੱਤਾ ਹੈ। ਫਰਨਾਂਡੋ ਨੇ ਕਿਹਾ ਕਿ ਸਰਕਾਰ ਮੌਜੂਦਾ ਸਮੇਂ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਮੁਖਾਤਿਬ ਹੋਣ ਦਾ ਅਮਲ ਜਾਰੀ ਰੱਖੇਗੀ। ਗੱਲ ਕਰਦੇ ਹਾਂ ਰੂਸ ਯੂਕਰੇਨ ਮਸਲੇ ਦੀ, ਜੰਗ ਦੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਰੂਸ ਯੂਕਰੇਨ ਯੁੱਧ ਦੇ ਖਿਲਾਫ ਹੈ, ਕਿਉਂਕਿ ਖੂਨ ਖਰਾਬੇ ਨਾਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਉਹਨਾਂ ਨੇ ਕਿਹਾ ਹੈ ਕਿ ਜੇਕਰ ਭਾਰਤ ਨੇ ਕੋਈ ਰਾਹ ਚੁਣਿਆ ਹੈ ਤਾਂ ਉਹ ਸ਼ਾਂਤੀ ਦਾ, ਅਤੇ ਉਹ ਚਾਹੁੰਦੇ ਨੇ ਕਿ ਹਿੰਸਾ ਦਾ ਫੌਰੀ ਖਾਤਮਾ ਹੋਵੇ। ਯੂਕਰੇਨ ਦੇ ਹਾਲਾਤ ਬਾਰੇ ਲੋਕ ਸਭਾ ਦੇ ਵਿੱਚ ਚਰਚਾ ਦਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਯੂਕਰੇਨ ਅਤੇ ਰੂਸ ਦੇ ਵਿਚਕਾਰ ਵਾਰਤਾ ਦੇ ਪੱਖ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੇਕਰ ਭਾਰਤ ਕੋਈ ਸਹਿਯੋਗ ਕਰ ਸਕਦਾ ਤਾਂ ਉਹ ਯੋਗਦਾਨ ਪਾ ਕੇ ਖੁਸ਼ ਹੋਣਗੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਕਰੇਨ ਹਾਲਾਤ ਦੇ ਮੱਦੇਨਜ਼ਰ ਭਾਰਤ ਦੇ ਰੁਖ ਨੂੰ ਸਿਆਸੀ ਰੰਗ ਦੇਣਾ ਠੀਕ ਨਹੀਂ ਹੈ। ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਰੇ ਮੈਂਬਰ ਇਸ ਗੱਲ ਤੋਂ ਸਹਿਮਤ ਹੋਣਗੇ ਕਿ ਭਾਰਤ ਦੀ ਪਹੁੰਚ ਕੌਮੀ ਕਦਰਾਂ ਕੀਮਤਾਂ, ਕੌਮੀ ਹਿੱਤ ਅਤੇ ਰਣਨੀਤੀ ਤੇ ਆਧਾਰਿਤ ਹੋਣੀ ਚਾਹੀਦੀ ਹੈ। ਦੱਸਣਾ ਇਹ ਬਣਦਾ ਹੈ ਕਿ ਵਿਦੇਸ਼ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਭਾਰਤ ਵੱਲੋਂ ਰੂਸ ਤੋਂ ਕੱਚਾ ਤੇਲ ਸਸਤੇ ਭਾਅ ਤੇ ਖਰੀਦਣ ਦੇ ਸੰਕੇਤ ਦੇਣ ਤੇ ਪੱਛਮੀ ਮੁਲਕਾਂ ਦੇ ਵਿੱਚ ਰੋਹ ਹੋਰ ਵੱਧ ਗਿਆ। ਯੂਕਰੇਨੀ ਸ਼ਹਿਰ ਬੂਚਾ ਦੇ ਵਿੱਚ ਆਮ ਲੋਕਾਂ ਨੂੰ ਤਸ਼ੱਦਦ ਦੇ ਕੇ ਮਾਰਨ ਦੀਆਂ ਘਟਨਾਵਾਂ ਬਾਰੇ ਜੈਸ਼ੰਕਰ ਨੇ ਕਿਹਾ ਕਿ ਉਹ ਇਹਨਾਂ ਘਟਨਾਵਾਂ ਦੀ, ਹੱਤਿਆਵਾਂ ਦੀ ਸਖਤ ਨਿਖੇਧੀ ਕਰਦੇ ਨੇ ਤੇ ਗੰਭੀਰ ਮਾਮਲਾ ਹੈ ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਗੱਲ ਕਰਦੇ ਹਾਂ ਸ਼ਰਦ ਪਵਾਰ ਦੇ ਬਿਆਨ ਦੀ। ਕੇਂਦਰੀ ਜਾਂਚ ਏਜੰਸੀਆਂ ਵੱਲੋਂ ਮਹਾਰਾਸ਼ਟਰ ਦੀ ਮਹਾ ਵਿਕਾਸ ਅਗਾੜੀ ਯਾਨੀ ਕਿ MVA ਗੱਠਜੋੜ ਸਰਕਾਰ ਦੇ ਆਗੂਆਂ ਤੇ ਲਗਾਤਾਰ ਸ਼ਿਕੰਜਾ ਕਸਣ ਦੇ ਦਰਮਿਆਨ ਰਾਸ਼ਟਰਵਾਦੀ ਕਾਂਗਰਸੀ ਪਾਰਟੀ NCP ਦੇ ਪ੍ਰਧਾਨ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ। ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਹੋਈ ਇਸ ਮੁਲਾਕਾਤ ਦੇ ਦੌਰਾਨ ਦੋਵਾਂ ਆਗੂਆਂ ਨੇ 20 ਮਿੰਟ ਦੇ ਕਰੀਬ ਗੱਲਬਾਤ ਕੀਤੀ।
ਮੀਟਿੰਗ ਦੇ ਵਿੱਚ ਐਨਸੀਪੀ ਦੇ ਲੋਕ ਸਭਾ ਮੈਂਬਰ ਪੀਪੀ ਮੁਹੰਮਦ ਫੈਜ਼ਲ ਵੀ ਮੌਜੂਦ ਸਨ, ਜਿਨ੍ਹਾਂ ਆਪਣੇ ਹਲਕੇ ਲਕਸ਼ਦੀਪ ਦੇ ਨਾਲ ਸੰਬੰਧਿਤ ਮੁੱਦੇ ਰੱਖੇ। ਪਵਾਰ ਨੇ ਕਿਹਾ ਕਿ ਉਹਨਾਂ ਮੀਟਿੰਗ ਦੇ ਦੌਰਾਨ ਸ਼ਿਵ ਸੈਨਾ ਦੇ ਆਗੂ ਸੰਜੇ ਰਾਉਤ ਨੂੰ ਕੇਂਦਰੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਉਣ ਦੇ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਉਭਾਰਿਆ ਹੈ। ਐਨਸੀਪੀ ਆਗੂ ਦੇ ਮੁਤਾਬਕ ਉਹਨਾਂ ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਲਈ ਸੂਬਾ ਸਰਕਾਰ ਵੱਲੋਂ ਨਾਮਜ਼ਦਗੀਆਂ ਨੂੰ ਲੈ ਕੇ ਭੇਜੀ ਤਜਵੀਜ਼ ਤੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਬੇਲੋੜੀ ਦੇਰੀ ਕੀਤੇ ਜਾਣ ਦਾ ਮਸਲਾ ਵੀ ਚੁੱਕਿਆ। ਉਸ ਤੋਂ ਬਾਅਦ ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸੰਜੇ ਰਾਉਤ ਦੇ ਖਿਲਾਫ ਕਾਰਵਾਈ ਦਾ ਆਧਾਰ ਕੀ ਹੈ, ਇਹ ਅਨਿਆਂ, ਇਸ ਭੜਕਾਹਟ ਦੀ ਵਜ੍ਹਾ ਕੀ ਹੈ, ਮਹਿਜ ਇਸ ਲਈ ਕਿ ਉਹਨਾਂ ਕੁਝ ਬਿਆਨ ਦਿੱਤੇ ਤੇ ਆਲੋਚਨਾ ਦਾ ਇਹ ਮਤਲਬ ਨਹੀਂ ਹੈ ਕਿ ਰਾਉਤ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਦੀ ਕੀ ਲੋੜ ਸੀ। ਉਧਰ ਦੂਜੇ ਪਾਸੇ ਪਤਾ ਲੱਗਿਆ ਹੈ ਕਿ ਵਿਸ਼ੇਸ਼ ਸੀਬੀਆਈ ਕੋਰਟ ਨੇ ਭ੍ਰਿਸ਼ਟਾਚਾਰ ਦੇ ਨਾਲ ਜੁੜੇ ਕੇਸ ਦੇ ਵਿੱਚ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਹਿਰਾਸਤ 11 ਅਪ੍ਰੈਲ ਤੱਕ ਵਧਾ ਦਿੱਤੀ ਹੈ। ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਹਰ ਹਰ ਮੋਦੀ ਨੂੰ ਘਰ ਘਰ ਈਡੀ ਦੇ ਨਾਲ ਨਾ ਜੋੜੇ ਭਾਜਪਾ। ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ, ਮਹਾਰਾਸ਼ਟਰ ਭਾਜਪਾ ਦੇ ਮੁਖੀ ਚੰਦਰਕਾਂਤ ਪਾਟਿਲ ਦੀ ਉਸ ਬਿਆਨ ਦੀ ਨਿਖੇਧੀ ਕੀਤੀ ਸ਼ਿਵ ਸੈਨਾ ਨੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਉਹ ਈਡੀ ਨੂੰ ਆਗਾਮੀ ਕੋਲਾਪੁਰ ਚੋਣਾਂ ਦੇ ਵਿੱਚ ਵੋਟਰਾਂ ਨੂੰ ਪੈਸੇ ਦੇਣ ਦੇ ਮਾਮਲੇ ਦੀ ਜਾਂਚ ਦੇ ਲਈ ਕਹਿਣਗੇ। ਦੱਸਣਾ ਇੱਥੇ ਵੀ ਬਣਦਾ ਹੈ ਕਿ ਕੋਲਾਪੁਰ ਦੇ ਵਿੱਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋ ਰਹੀ ਹੈ। ਸ਼ਿਵ ਸੈਨਾ ਨੇ ਕਿਹਾ ਹੈ ਕਿ ਜੇਕਰ ਭਾਜਪਾ ਨੇ ਘਰ ਘਰ ਈਡੀ ਦਾ ਸੱਦਾ ਦਿੱਤਾ ਤਾਂ ਲੋਕਾਂ ਨੂੰ ਬਗਾਵਤ ਕਰਨੀ ਪੈ ਸਕਦੀ ਹੈ। ਸਾਹਮਣਾ ਦੇ ਵਿੱਚ ਲਿਖੇ ਸੰਪਾਦਕੀ ਦੇ ਵਿੱਚ ਸ਼ਿਵ ਸੈਨਾ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਉਹਨਾਂ ਸੂਬਿਆਂ ਦੇ ਵਿੱਚ ਵੀ ਈਡੀ ਨੂੰ ਜਾਂਚ ਕਰਨੀ ਚਾਹੀਦੀ ਜਿੱਥੇ ਭਾਜਪਾ ਨੇ ਹਾਲ ਹੀ ਦੇ ਵਿੱਚ ਚੋਣਾਂ ਜਿੱਤੀਆਂ ਨੇ। ਉਹਨਾਂ ਕਿਹਾ ਕਿ ਸੈਨਾ ਨੇ ਈਡੀ ਤੇ ਭਾਜਪਾ ਨੂੰ ਗੋਆ ਦੀਆਂ 25 ਤੇ ਸਖਾਲ ਸੀਟਾਂ ਉੱਤੇ ਜਾਂਚ ਕਰਨ ਦੀ ਚੁਣੌਤੀ ਦਿੱਤੀ, ਜਿੱਥੋਂ ਭਾਜਪਾ ਦੇ ਵਿਧਾਇਕ ਜਿੱਤੇ ਨੇ। ਰੁਖ ਕਰਦੇ ਹਾਂ ਉੱਤਰ ਪ੍ਰਦੇਸ਼ ਦਾ, ਗੱਲ ਕਰਾਂਗੇ ਬਲੀਆ ਦੀ। ਬਲੀਆ ਦੇ ਵਿੱਚ ਸੂਬੇ ਦੀ ਸਿਹਤ ਪ੍ਰਣਾਲੀ ਤੇ ਸਵਾਲ ਉਠਾਉਣ ਵਾਲਾ ਇੱਕ ਵੀਡੀਓ ਸਾਹਮਣੇ ਆਇਆ ਤੇ ਲਗਾਤਾਰ ਵਾਇਰਲ ਹੋ ਰਿਹਾ। ਇੱਕ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਆਪਣੀ ਬਿਮਾਰ ਪਤਨੀ ਨੂੰ ਠੇਲੇ ਤੇ ਹਸਪਤਾਲ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਇਹ ਸ਼ਰਮਨਾਕ ਵੀਡੀਓ ਜ਼ਿਲ੍ਹੇ ਦੇ ਚਿਲਕਹਾਰ ਬਲਾਕ ਦੇ ਪਿੰਡ ਅਦੌਰ ਦੀ ਦੱਸੀ ਗਈ ਹੈ। ਠੇਲੇ ਤੇ ਆਪਣੀ 55 ਸਾਲਾ ਪਤਨੀ ਜੋਗਨੀ ਨੂੰ ਲੈ ਕੇ ਜਾਣ ਵਾਲੇ ਵਿਅਕਤੀ ਦਾ ਨਾਂ ਸ਼ਕੁਲ ਪ੍ਰਜਾਪਤੀ ਹੈ। ਦੱਸਣਾ ਬਣਦਾ ਹੈ ਕਿ ਬਿਮਾਰ ਪਤਨੀ ਨੂੰ ਬੈਲ ਗੱਡੀ ਤੇ ਹਸਪਤਾਲ ਪਹੁੰਚਾਉਣ ਤੋਂ ਬਾਅਦ ਵੀ ਉਸ ਦੀ ਜਾਨ ਨਹੀਂ ਬਚਾ ਸਕਿਆ। ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਫਿਰ ਵੀ ਉਸ ਦੀ ਪਤਨੀ ਨੂੰ ਮ੍ਰਿਤਕ ਦੇ ਲਿਜਾਣ ਦੇ ਲਈ ਹਸਪਤਾਲ ਦੇ ਵਿੱਚੋਂ ਵਹੀਕਲ ਨਹੀਂ ਦਿੱਤਾ ਗਿਆ, ਯਾਨੀ ਕਿ ਐਂਬੂਲੈਂਸ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਉਸਨੇ ਪੈਸੇ ਦਾ ਇੰਤਜ਼ਾਮ ਕੀਤਾ ਤੇ ਪ੍ਰਾਈਵੇਟ ਐਂਬੂਲੈਂਸ ਬੁੱਕ ਕਰਵਾਈ। ਫਿਰ ਉਸ ਦੀ ਲਾਸ਼ ਨੂੰ ਘਰੇ ਲਿਜਾਇਆ ਜਾ ਸਕਿਆ। ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਆ। ਇਸ ਤੋਂ ਬਾਅਦ ਯੂਪੀ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਹੈ। ਮੁੱਖ ਵਿਰੋਧੀ ਪਾਰਟੀ ਸਪਾ ਦੇ ਨੇਤਾ ਅਖਿਲੇਸ਼ ਯਾਦਵ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਤੇ ਤੰਜ਼ ਕੱਸਿਆ ਤੇ ਸਰਕਾਰ ਨੂੰ ਘੇਰਿਆ ਕਿ ਉਹਨਾਂ ਨੇ ਕਿਹਾ ਕਿ ਜੇਕਰ ਯੂਪੀ ਦੇ ਵਿੱਚ ਝੂਠੇ ਮੈਡੀਕਲ ਪ੍ਰਾਪਤੀਆਂ ਦੇ ਝੂਠੇ ਇਸ਼ਤਿਹਾਰਾਂ ਦੇ ਵਿੱਚ ਖਰਚ ਕੀਤੀ ਗਈ ਰਕਮ ਦਾ ਇੱਕ ਛੋਟਾ ਹਿੱਸਾ ਵੀ ਸਪਾ ਦੇ ਸਮੇਂ ਦੇ ਵਿੱਚ ਲਗਾਤਾਰ ਬਿਹਤਰ ਭਾਜਪਾ ਦੇ ਸਮੇਂ ਦੇ ਵਿੱਚ ਲਗਾਤਾਰ ਬਿਹਤਰ ਮੈਡੀਕਲ ਸੇਵਾਵਾਂ ਉੱਤੇ ਖਰਚ ਕੀਤਾ ਜਾਂਦਾ ਹੁੰਦਾ ਤਾਂ ਅੱਜ ਐਂਬੂਲੈਂਸ ਦੇ ਐਂਬੂਲੈਂਸ ਦੀ ਗੈਰ ਮੌਜੂਦਗੀ ਦੇ ਵਿੱਚ ਮਰ ਰਹੇ ਲੋਕਾਂ ਦੀ ਜਾਨ ਬਚਾਈ ਜਾ ਸਕਦੀ। ਸਰਕਾਰ ਸਖਤ ਹੋ ਗਈ ਹੈ। ਮਾਮਲਾ ਸਾਹਮਣੇ ਆਇਆ ਤੇ ਯੂਪੀ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਜਾਂਚ ਦੇ ਹੁਕਮ ਦਿੱਤੇ ਨੇ। ਵਧਦੇ ਹਾਂ ਅਗਲੀ ਖਬਰ ਦੇ ਵੱਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਜਪਾ ਰਾਸ਼ਟਰ ਭਗਤੀ ਨੂੰ ਸਮਰਪਿਤ ਹੈ, ਜਦੋਂ ਕਿ ਇਸ ਦੇ ਵਿਰੋਧੀ ਪਰਿਵਾਰ ਭਗਤੀ ਦੇ ਵਿੱਚ ਯਕੀਨ ਰੱਖਦੇ ਨੇ। ਮੋਦੀ ਨੇ ਕਿਹਾ ਕਿ ਹੌਲੀ ਹੌਲੀ ਲੋਕਾਂ ਨੂੰ ਅਹਿਸਾਸ ਹੋਣ ਲੱਗਿਆ ਕਿ ਪਰਿਵਾਰਵਾਦੀ ਪਾਰਟੀਆਂ ਜਮਹੂਰੀ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਨੇ। ਭਾਜਪਾ ਦੇ 42ਵੇਂ ਸਥਾਪਨਾ ਦਿਵਸ ਦੇ ਮੌਕੇ ਪਾਰਟੀ ਮੈਂਬਰਾਂ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਵੰਸ਼ਵਾਦੀ ਪਾਰਟੀਆਂ ਪਰਿਵਾਰ ਦੀ ਸੱਤਾ ਨੂੰ ਸਮਰਪਿਤ ਨੇ। ਸੰਵਿਧਾਨਕ ਨਿਯਮਾਂ ਪ੍ਰਤੀ ਉਹਨਾਂ ਦੇ ਵਿੱਚ ਭੋਰਾ ਵੀ ਸਤਿਕਾਰ ਨਹੀਂ। ਉਹਨਾਂ ਨੇ ਕਿਹਾ ਕਿ ਅਜਿਹੇ ਵੰਸ਼ਵਾਦੀ ਵੱਖ-ਵੱਖ ਰਾਜਾਂ ਦੇ ਵਿੱਚ ਸਰਗਰਮ ਹੋਣ ਦੇ ਬਾਵਜੂਦ ਇੱਕ ਦੂਜੇ ਵੱਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਤੇ ਬੁਰੇ ਕੰਮਾਂ ਤੇ ਪਰਦਾ ਪਾਉਂਦੇ ਨੇ। ਪਰ ਮੋਦੀ ਸਾਹਿਬ ਭੁੱਲ ਗਏ ਨੇ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਵੰਸ਼ਵਾਦ ਬਹੁਤ ਜ਼ਿਆਦਾ ਹੈ। ਜ਼ਰਾ ਅਨੁਰਾਗ ਠਾਕੁਰ, ਇਸ ਦੇ ਨਾਲ ਹੀ ਜੈ ਸ਼ਾਹ ਤੇ ਹੋਰ ਕਈ ਐਸੀਆਂ ਮਿਸਾਲਾਂ ਮਿਲ ਜਾਣਗੀਆਂ ਜਿਹੜੀਆਂ ਕਿ ਭਾਜਪਾ ਦੇ ਵਿੱਚ ਨੇ। ਕਿਤੇ ਪਿਓ ਪੁੱਤਰ ਨੇ, ਕਿਤੇ ਮਾਂ ਪੁੱਤ ਵੀ ਭਾਜਪਾ ਦੇ ਵਿੱਚ ਹੈਗੇ ਨੇ ਕਿ ਭਾਜਪਾ ਵੰਸ਼ਵਾਦ ਨਹੀਂ ਕਰਦੀ। ਦੂਜੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਸਬਕ ਸਿਖਾਤਾ ਹੈ। ਤੁਸੀਂ ਫੈਡਰਲਿਜ਼ਮ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ, ਕਿਉਂਕਿ ਫੈਡਰਲਿਜ਼ਮ ਤੇ ਸਭ ਤੋਂ ਵੱਧ ਵਾਰ ਭਾਜਪਾ ਨੇ ਹੀ ਕੀਤੇ ਨੇ। ਇੱਕ ਪ੍ਰਧਾਨ ਮੰਤਰੀ 8 ਸਾਲਾਂ ਦੇ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਨਹੀਂ ਕਰ ਸਕਿਆ ਅਤੇ ਟੈਲੀਪ੍ਰੋਂਪਟਰ ਬੰਦ ਹੋਣ ਤੇ ਮੋਦੀ ਸਾਹਿਬ ਅਗਲਾ ਸ਼ਬਦ ਤੱਕ ਨਹੀਂ ਪੜ ਸਕਦੇ ਹੁੰਦੇ। ਰੁਖ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦਾ। ਪੰਜਾਬ ਦੇ ਵਿੱਚ ਤਾਜ਼ਾ
ਸੱਤਾ ਦੇ ਵਿੱਚ ਆਈ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ ਔਰ ਇੱਕ ਵਾਰ ਫਿਰ ਕਤਲ ਦੀਆਂ ਵੱਧਦੀਆਂ ਵਾਰਦਾਤਾਂ ਕਰਕੇ ਮਾਨ ਸਰਕਾਰ ਵਿਰੋਧੀਆਂ ਦੇ ਘੇਰੇ ਤੇ ਹੈ। ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ, ਮਨਜਿੰਦਰ ਸਿਰਸਾ ਤੇ ਪ੍ਰਗਟ ਸਿੰਘ ਜਿਹੇ ਲੀਡਰਾਂ ਨੇ ਮਾਨ ਸਰਕਾਰ ਤੇ ਤੰਜ਼ ਕਸੇ ਨੇ ਅਤੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਹੈ। ਉਹਨਾਂ ਨੇ ਕਿਹਾ ਹੈ ਕਿ 18 ਕਤਲ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ, ਪਰ ਸੀਐਮ ਭਗਵੰਤ ਮਾਨ ਇਹਨਾਂ ਘਟਨਾਵਾਂ ਨੂੰ ਰੋਕਣ ਦੀ ਬਜਾਏ ਜਾਂ ਅਮਨ ਕਾਨੂੰਨ ਤੇ ਠੱਲ ਪਾਉਣ ਦੀ ਬਜਾਏ ਹਿਮਾਚਲ ਘੁੰਮ ਰਹੇ ਨੇ। ਦੱਸਣਾ ਬਣਦਾ ਹੈ ਕਿ ਕੱਲ ਹੀ ਮਾਨ ਸਰਕਾਰ ਨੇ, ਸੀਐਮ ਮਾਨ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਐਲਾਨ ਕੀਤਾ ਹੈ। ਦੱਸਣਾ ਬਣਦਾ ਹੈ ਕਿ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਹਰ ਰੋਜ਼ 2 ਤੋਂ 3 ਕਤਲ ਹੋ ਰਹੇ ਨੇ, ਗੈਂਗਸਟਰ ਬੇਖੌਫ ਘੁੰਮ ਰਹੇ ਨੇ, ਬਿਨਾਂ ਕੁਝ ਸੋਚੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ। ਪਿਛਲੇ ਕੁਝ ਦਿਨਾਂ ਦੇ ਵਿੱਚ ਹੀ 18 ਤੋਂ 20 ਨੌਜਵਾਨਾਂ ਦਾ ਕਤਲ ਹੋ ਚੁੱਕਿਆ, ਪਰ ਇਸ ਟਾਈਮ ਸੀਐਮ ਭਗਵੰਤ ਮਾਨ ਹਿਮਾਚਲ ਦੀਆਂ ਠੰਡੀਆਂ ਵਾਦੀਆਂ ਦਾ ਆਨੰਦ ਲੈ ਰਹੇ ਨੇ। ਇਸੇ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ 21 ਦਿਨਾਂ ਦੇ ਵਿੱਚ 19 ਕਤਲ ਹੋ ਚੁੱਕੇ ਨੇ। ਪਟਿਆਲਾ ਦੇ ਵਿੱਚ 2 ਲੋਕਾਂ ਦਾ ਕਤਲ ਹੋਇਆ ਹੈ। ਭਗਵੰਤ ਮਾਨ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਤਰਫ ਵੀ ਧਿਆਨ ਦਿਓ। ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ। ਇਸ ਤੋਂ ਬਾਅਦ ਪੁਲਿਸ ਨੂੰ ਫ੍ਰੀ ਹੈਂਡ ਦੇਣ ਮਾਨ ਸਰਕਾਰ, ਕੈਪਟਨ ਅਮਰਿੰਦਰ ਸਿੰਘ ਨੇ ਮਾਨ ਸਰਕਾਰ ਤੇ ਕਿਹਾ। ਕੋਲਾ ਸੰਕਟ ਦੀ ਗੱਲ ਕਰਾਂਗੇ। ਕੇਂਦਰ ਸਰਕਾਰ ਨੇ ਝੋਨੇ ਦੇ ਸੀਜ਼ਨ ਦੇ ਲਈ ਵਾਧੂ ਕੋਲਾ ਤੇ ਬਿਜਲੀ ਦੇਣ ਦੇ ਲਈ ਪੰਜਾਬ ਨੂੰ ਹੁੰਗਾਰਾ ਭਰਿਆ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸੰਭਾਵੀ ਬਿਜਲੀ ਸੰਕਟ ਤੋਂ ਬਚਣ ਦੀ ਆਸ ਬੱਝੀ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਪਹਿਲਾਂ ਪੰਜਾਬ ਨੂੰ ਵਾਧੂ ਕੋਲਾ ਤੇ ਬਿਜਲੀ ਦੇਣ ਤੋਂ ਕਿਨਾਰਾ ਕਰ ਲਿਆ ਸੀ। ਸੂਬੇ ਦੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੇਂਦਰੀ ਮੰਤਰੀ ਕੇ ਸਿੰਘ ਅਤੇ ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਦੇ ਨਾਲ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਪੰਜਾਬ ਦਾ ਪੱਖ ਰੱਖਿਆ। ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਮੀਟਿੰਗ ਦੇ ਦੌਰਾਨ ਕੁਝ ਤਕਨੀਕੀ ਨੁਕਤੇ ਵੀ ਸਾਂਝੇ ਕੀਤੇ ਸਨ। ਦੱਸਣਾ ਬਣਦਾ ਹੈ ਕਿ ਕੇਂਦਰੀ ਪੂਲ ਦੇ ਵਿੱਚੋਂ 1500 ਮੈਗਾਵਾਟ ਬਿਜਲੀ ਰੋਜ਼ਾਨਾ ਦੇਣ ਦੀ ਮੰਗ ਰੱਖੀ ਗਈ ਹੈ। ਇਸੇ ਤਰ੍ਹਾਂ 10 ਜੂਨ ਤੋਂ ਪਹਿਲਾਂ ਪੰਜਾਬ ਨੂੰ ਕੋਲੇ ਦੇ ਰੋਜ਼ਾਨਾ 19-20 ਰੈਕ ਦੇਣ ਦੀ ਮੰਗ ਕੀਤੀ ਗਈ ਹੈ। ਸਤੰਬਰ ਤੱਕ 50 ਲੱਖ ਮੀਟ੍ਰਿਕ ਟਨ ਕੋਲੇ ਦਾ ਵਾਧੂ ਸਟਾਕ ਵੀ ਮੰਗਿਆ ਗਿਆ ਹੈ। ਪਤਾ ਲੱਗਿਆ ਕਿ ਕੇਂਦਰੀ ਵਜ਼ੀਰਾਂ ਦਾ ਰੁਖ ਪੰਜਾਬ ਪ੍ਰਤੀ ਕੁਝ ਨਰਮ ਦਿਖਾਈ ਦਿੱਤਾ, ਜਦੋਂ ਕਿ ਪਹਿਲਾਂ ਕੇਂਦਰੀ ਬਿਜਲੀ ਮੰਤਰਾਲੇ ਨੇ ਢੁਕਵਾਂ ਕੋਲਾ ਤੇ ਕੇਂਦਰੀ ਪੂਲ ਦੇ ਵਿੱਚੋਂ ਬਿਜਲੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਦਿੱਲੀ ਦੇ ਵਿੱਚ ਮੀਟਿੰਗ ਦੇ ਦੌਰਾਨ ਪੰਜਾਬ ਦੇ ਪ੍ਰਮੁੱਖ ਸਕੱਤਰ ਪਾਵਰ ਦਲੀਪ ਕੁਮਾਰ, ਕੇਂਦਰ ਦੇ ਸਕੱਤਰ ਅਨਿਲ ਜੈਨ ਅਤੇ ਸਕੱਤਰ ਪਾਵਰ ਅਲੋਕ ਕੁਮਾਰ ਵੀ ਹਾਜ਼ਰ ਰਹੇ ਸਨ। ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਕੋਲਾ ਸੰਕਟ ਅਜੇ ਮੁੱਕਿਆ ਨਹੀਂ ਸੀਗਾ ਕਿ ਹੁਣ ਰੇਲਵੇ ਦਾ ਰੈਕ ਸੰਕਟ ਖੜਾ ਹੋ ਗਿਆ। ਵਿਦੇਸ਼ੀ ਕੋਲੇ ਦੇ ਭਾਅ ਇੰਨੇ ਕੁ ਚੜ੍ਹ ਚੁੱਕੇ ਨੇ ਕਿ ਪਾਵਰਕਾਮ ਨੂੰ ਬਿਜਲੀ ਮਹਿੰਗੀ ਪੈਂਦੀ ਹੈ। ਆਗਾਮੀ ਝੋਨੇ ਦੇ ਸੀਜ਼ਨ ਦੇ ਲਈ ਪਾਵਰਕਾਮ ਨੇ ਹੁਣੇ ਤੋਂ ਹੀ ਕੋਲਾ ਭੰਡਾਰ ਕਰਨ ਦੇ ਲਈ ਕੇਂਦਰ ਤੱਕ ਪਹੁੰਚ ਕੀਤੀ ਹੈ। ਭਾਰਤੀ ਰੇਲਵੇ ਕੋਲ ਇਸ ਟਾਈਮ 380 ਰੈਕ ਹੀ ਨੇ ਅਤੇ ਰੇਲਵੇ ਨੇ ਲੰਘੇ 5 ਵਰ੍ਹਿਆਂ ਦੇ ਦੌਰਾਨ ਨਵੇਂ ਰੈਕ ਨਹੀਂ ਖਰੀਦੇ। ਦੱਖਣੀ ਸੂਬਿਆਂ ਦੇ ਵਿੱਚੋਂ ਪੰਜਾਬ ਦੇ ਤਾਪ ਬਿਜਲੀ ਘਰਾਂ ਤੱਕ ਕੋਲਾ ਪੁੱਜਣ ਦੇ ਵਿੱਚ ਕਰੀਬ 3 ਦਿਨ ਲੱਗ ਜਾਂਦੇ ਨੇ। ਕੇਂਦਰ ਦੀ ਨੀਤੀ ਮੁਤਾਬਕ ਕੋਲਾ ਖਾਣਾ ਤੋਂ ਨਜ਼ਦੀਕ ਪੈਂਦੇ ਸੂਬਿਆਂ ਨੂੰ ਜ਼ਿਆਦਾ ਰੈਕ ਦਿੱਤੇ ਜਾ ਰਹੇ ਨੇ। ਖਾਣਾ ਦੇ ਵਿੱਚੋਂ ਮੌਨਸੂਨ ਤੋਂ ਪਹਿਲਾਂ ਕੋਲਾ ਕੱਢਣ ਦਾ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਮਾਹਰਾਂ ਦੇ ਮੁਤਾਬਕ ਹੁਣ ਦੇਸੀ ਕੋਲਾ ਤਾਂ ਹੈ, ਪਰੰਤੂ ਉਸ ਅਨੁਪਾਤ ਦੇ ਵਿੱਚ ਰੈਕ ਉਪਲਬਧ ਨਹੀਂ ਹੈ। ਖਦਸ਼ਾ ਇਹੀ ਹੈ ਕਿ ਜਦੋਂ ਮੌਨਸੂਨ ਸ਼ੁਰੂ ਹੋ ਗਈ ਤਾਂ ਉਦੋਂ ਕੋਲਾ ਖਾਣਾ ਦੇ ਵਿੱਚ ਪਾਣੀ ਭਰ ਜਾਣਾ ਤੇ ਕੋਲੇ ਦਾ ਉਤਪਾਦਨ ਠੱਪ ਹੋ ਸਕਦਾ ਹੈ। ਜਦੋਂ ਰੈਕ ਉਪਲਬਧ ਹੋਣਗੇ ਉਦੋਂ ਕੋਲਾ ਸੰਕਟ ਮੁੜ ਪੈਦਾ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅੰਦਰੋਂ ਡਰੀ ਹੋਈ ਹੈ ਕਿ ਜੇਕਰ ਝੋਨੇ ਦੇ ਪਹਿਲੇ ਸੀਜ਼ਨ ਦੇ ਵਿੱਚ ਹੀ ਬਿਜਲੀ ਸਪਲਾਈ ਪੂਰੀ ਨਾ ਦਿੱਤੀ ਜਾ ਸਕੀ ਤਾਂ ਕਿਸਾਨਾਂ ਦੇ ਵਿੱਚ ਪਾਰਟੀ ਅਤੇ ਸਰਕਾਰ ਦੀ ਸ਼ਾਖ ਖਰਾਬ ਹੋ ਸਕਦੀ ਹੈ। ਪੰਜਾਬ ਦੇ ਜਨਤਕ ਖੇਤਰ ਦੇ ਤਾਪ ਬਿਜਲੀ ਘਰ ਤਾਂ ਚੱਲ ਰਹੇ ਨੇ, ਪਰ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਕੋਲ ਇੱਕ ਦਿਨ ਦਾ ਕੋਲਾ ਬਚਿਆ। ਸੂਬੇ ਦੇ ਵਿੱਚ ਇਸ ਵੇਲੇ ਬਿਜਲੀ ਦੀ ਮੰਗ 6500 ਤੋਂ ਲੈ ਕੇ 7000 ਮੈਗਾਵਾਟ ਰਹਿ ਗਈ ਹੈ ਕਿਉਂਕਿ ਵਾਢੀ ਕਰਕੇ ਖੇਤੀ ਸੈਕਟਰ ਦੇ ਵਿੱਚ ਬਿਜਲੀ ਦੀ ਮੰਗ ਘਟ ਗਈ ਹੈ। ਉਂਝ ਗਰਮੀ ਵਧਣ ਕਰਕੇ ਬਿਜਲੀ ਦੀ ਮੰਗ ਬਣੀ ਹੋਈ ਹੈ। ਦੱਸਣਾ ਬਣਦਾ ਕਿ ਗਰਮੀ ਲਗਾਤਾਰ ਆ ਰਹੀ ਹੈ। ਇੱਕ ਵਾਰ ਫਿਰ ਬਿਜਲੀ ਸੰਕਟ ਦੇ ਨਾਲ ਜੂਝਣ ਦੇ ਲਈ ਪੰਜਾਬੀਆਂ ਨੂੰ ਤਿਆਰ ਹੋਣਾ ਪੈਣਾ ਹੈ। ਕੋਲੇ ਦੀ ਕਮੀ ਅਤੇ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਪਾਵਰਕਾਮ ਨੇ ਕਈ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਨੇ। ਇਹ ਵੀ ਪਤਾ ਲੱਗਿਆ ਕਿ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਕੱਟਾਂ ਦੇ ਜਿਹੜੇ ਘੰਟੇ ਨੇ ਉਹ 6 ਘੰਟੇ ਤੋਂ ਵੀ ਉੱਪਰ ਲੱਗ ਰਹੇ ਨੇ। ਸੋ ਲਗਾਤਾਰ ਜਿਹੜੇ ਕਿਸਾਨ ਨੇ ਜਾਂ ਲੋਕ ਨੇ ਉਹ ਬਿਜਲੀ ਦੀ ਮੰਗ ਦੀ ਪੂਰਤੀ ਕਰ ਰਹੇ ਨੇ। ਗੱਲ ਕਰਦੇ ਹਾਂ ਪੀਟੀਸੀ ਚੈਨਲ ਦੀ। ਪੀਟੀਸੀ ਚੈਨਲ ਵੱਲੋਂ ਕਰਵਾਏ ਗਏ ਮਿਸ ਪੰਜਾਬਣ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲੀ ਮੁਟਿਆਰ ਨੂੰ ਕਥਿਤ ਤੌਰ ਤੇ ਬੰਦੀ ਬਣਾਉਣ ਅਤੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਮੋਹਾਲੀ ਪੁਲਿਸ ਨੇ ਟੀਵੀ ਚੈਨਲ ਦੇ ਐਮਡੀ ਰਵਿੰਦਰ ਨਾਰਾਇਣ ਨੂੰ ਗੁੜਗਾਉਂ ਤੋਂ ਗ੍ਰਿਫਤਾਰ ਕੀਤਾ ਹੈ।
ਮੁਲਜ਼ਮ ਨੂੰ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਉਧਰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕਥਿਤ ਮੁੱਖ ਮੁਲਜ਼ਮ ਨੈਂਸੀ ਘੁੰਮਣ ਅਜੇ ਤਾਈਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਮੋਹਾਲੀ ਅਦਾਲਤ ਨੇ ਪਿਛਲੇ ਦਿਨੀ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ 15 ਮਾਰਚ ਨੂੰ ਇੱਕ ਔਰਤ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਉਸ ਦੀ ਧੀ ਮਿਸ ਪੰਜਾਬਣ ਮੁਕਾਬਲੇ ਦੇ ਵਿੱਚ ਭਾਗ ਲੈਣ ਵਾਲੀ ਹੈ ਤੇ ਉਸ ਤੇ ਗੈਰ ਕਾਨੂੰਨੀ ਕੰਮ ਕਰਨ ਦੇ ਲਈ ਦਬਾਅ ਪਾਉਂਦਿਆਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਟੀਸ਼ਨਰ ਨੇ ਇਹ ਵੀ ਦੋਸ਼ ਲਾਇਆ ਕਿ ਮੁਲਜ਼ਮ ਉਸ ਦੀ ਲੜਕੀ ਦੀ ਰਿਹਾਈ ਦੇ ਲਈ 50 ਲੱਖ ਰੁਪਏ ਦੀ ਮੰਗ ਕਰ ਰਹੇ ਨੇ। ਉਕਤ ਪਟੀਸ਼ਨ ਤੇ ਅਦਾਲਤ ਨੇ 15 ਮਾਰਚ ਨੂੰ ਵਾਰੰਟ ਅਫਸਰ ਨਿਯੁਕਤ ਕੀਤਾ ਸੀ। ਵਾਰੰਟ ਅਫਸਰ ਨੇ ਨਜ਼ਰਬੰਦ ਲੜਕੀ ਨੂੰ ਰਿਹਾ ਕਰਕੇ ਰਿਪੋਰਟ ਸੌਂਪ ਦਿੱਤੀ ਸੀ। ਸ਼ਿਕਾਇਤਕਰਤਾ ਨੇ 17 ਮਾਰਚ ਨੂੰ ਮੋਹਾਲੀ ਪੁਲਿਸ ਦੇ ਵਿਮਨ ਸੈੱਲ ਕੋਲ ਸ਼ਿਕਾਇਤ ਦਰਜ ਕਰਵਾ ਕੇ ਉਸ ਦੇ ਵਿੱਚ ਮਿਸ ਪੰਜਾਬਣ ਮੁਕਾਬਲੇ ਦੀ ਆੜ ਦੇ ਵਿੱਚ ਕਥਿਤ ਅਸ਼ਲੀਲ ਸਵਾਲ ਪੁੱਛਣ, ਅਸ਼ਲੀਲ ਹਰਕਤਾਂ ਕਰਨ ਤੇ ਇਤਰਾਜ਼ਯੋਗ ਤਸਵੀਰਾਂ ਖਿੱਚਣ ਦਾ ਦੋਸ਼ ਲਾਇਆ ਸੀ। ਪੁਲਿਸ ਨੇ 17 ਮਾਰਚ ਨੂੰ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਦਿਆਂ ਇਸ ਮਾਮਲੇ ਦੇ ਵਿੱਚ ਨੈਂਸੀ ਘੁੰਮਣ, ਨਿਹਾਰਿਕਾ ਜੈਨ ਅਸਿਸਟੈਂਟ ਡਾਇਰੈਕਟਰ ਮਿਸ ਪੰਜਾਬਣ ਮੁਕਾਬਲੇ 2022-23, ਰਵਿੰਦਰ ਨਾਰਾਇਣ ਮੈਨੇਜਿੰਗ ਡਾਇਰੈਕਟਰ ਪੀਟੀਸੀ ਚੈਨਲ, ਭੁਪਿੰਦਰ ਸਿੰਘ ਹੋਟਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਨਿਰਮਾਤਾ ਲਕਸ਼ਮਣ ਅਤੇ 25 ਹੋਰਾਂ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਉਧਰ ਦੂਜੇ ਪਾਸੇ ਪੀਟੀਸੀ ਚੈਨਲ ਨੇ ਆਪਣੇ ਐਮਡੀ ਦੀ ਗ੍ਰਿਫਤਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਪੀਟੀਸੀ ਨੈਟਵਰਕ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੇ ਲਈ ਗਠਿਤ ਕੀਤੀ ਗਈ ਸੈੱਟ ਐਮਡੀ ਰਵਿੰਦਰ ਨਾਰਾਇਣ ਦੇ ਬਿਆਨ ਪਹਿਲਾਂ ਹੀ ਦਰਜ ਕਰ ਚੁੱਕੀ ਹੈ। ਐਮਡੀ ਵੱਲੋਂ ਜਾਂਚ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬ ਪੁਲਿਸ ਦੀ ਗੱਲ ਕਰਦੇ ਹਾਂ। ਕਾਂਗਰਸ ਸਰਕਾਰ ਸਮੇਂ ਵਿਵਾਦਾਂ ਦੇ ਵਿੱਚ ਘਿਰੇ ਜਾਂ ਫਿਰ ਚਰਚਾ ਦੇ ਵਿੱਚ ਰਹਿਣ ਵਾਲੇ ਪੰਜਾਬ ਪੁਲਿਸ ਦੇ 3 ਅਧਿਕਾਰੀ ਡੀਜੀਪੀ ਬਰਜਿੰਦਰ ਕੁਮਾਰ ਉੱਪਲ, ਵਧੀਕ ਡੀਜੀਪੀ ਸਤੀਸ਼ ਕੁਮਾਰ ਅਸਥਾਨਾ ਤੇ ਏਆਈਜੀ ਰਾਜਜੀਤ ਸਿੰਘ ਦੀ ਪਿਛਲੇ ਕਈ ਮਹੀਨਿਆਂ ਤੋਂ ਕਿਸੇ ਵੀ ਵਿੰਗ ਦੇ ਵਿੱਚ ਤੈਨਾਤੀ ਨਹੀਂ ਕੀਤੀ ਗਈ ਹੈ। ਤਿੰਨੋਂ ਪੁਲਿਸ ਅਧਿਕਾਰੀਆਂ ਨੂੰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਰਹਿੰਦਿਆਂ ਪੰਜਾਬ ਸਰਕਾਰ ਨੇ ਪੋਸਟਿੰਗ ਤੋਂ ਅਜਿਹੀ ਮੁਕਤੀ ਦਿੱਤੀ ਕਿ ਸੱਤਾ ਤਬਦੀਲੀ ਤੋਂ ਬਾਅਦ ਵੀ ਸਰਕਾਰ ਨੇ ਉਹਨਾਂ ਦੀ ਤੈਨਾਤੀ ਨਹੀਂ ਕੀਤੀ। ਉੱਪਲ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦਾ ਮੁਖੀ ਤੈਨਾਤ ਕੀਤਾ ਸੀ। ਉਸ ਤੋਂ ਬਾਅਦ ਜਦੋਂ ਸੂਬੇ ਦੇ ਵਿੱਚ ਕਾਂਗਰਸ ਨੇ ਕੈਪਟਨ ਦੀ ਥਾਂ ਤੇ ਸੱਤਾ ਦੀ ਚਾਬੀ ਚਰਨਜੀਤ ਸਿੰਘ ਚੰਨੀ ਦੇ ਹੱਥੋਂ ਫੜਾਈ ਤਾਂ ਚੰਨੀ ਸਰਕਾਰ ਨੇ ਡੀਜੀਪੀ ਉੱਪਲ ਨੂੰ ਪਹਿਲਾਂ ਤਾਂ ਛੁੱਟੀ ਤੇ ਭੇਜ ਦਿੱਤਾ ਤੇ ਉਸ ਤੋਂ ਬਾਅਦ ਵਿਜੀਲੈਂਸ ਦੇ ਮੁਖੀ ਵਜੋਂ ਸਿਧਾਰਥ ਚਟੋਪਾਧਿਆਏ ਦੀ ਤੈਨਾਤੀ ਕਰ ਦਿੱਤੀ, ਪਰ ਉੱਪਲ ਨੂੰ ਕੋਈ ਜ਼ਿੰਮੇਵਾਰੀ ਨਹੀਂ ਮਿਲੀ ਹੈ। ਗੱਲ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਪੰਜਾਬੀ ਸੂਬਾ ਬਣਨ ਵੇਲੇ ਸੌੜੀਆਂ ਸਿਆਸੀ ਗਿਣਤੀਆਂ ਕਰਨ ਅਣਸੁਲਝੇ ਰਹੇ ਨੇ। ਪੰਜਾਬੀ ਸੂਬਾ ਬਣਨ ਵੇਲੇ ਸੌੜੀਆਂ ਸਿਆਸੀ ਗਿਣਤੀਆਂ ਕਰਨ ਕਰਕੇ ਕਈ ਮਸਲੇ ਅਣਸੁਲਝੇ ਰਹੇ ਨੇ। ਇਸ ਮਸਲੇ ਦਾ ਵਾਜਬ ਨਿਆਂਇ ਨਿਪਟਾਰਾ ਕਰਨ ਦੀ ਮੰਗ ਕੀਤੀ ਗਈ ਹੈ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚੰਡੀਗੜ੍ਹ ਤੇ ਅਧਿਕਾਰ ਦੇ ਲਈ ਵਧਾਏ ਗਏ ਕਦਮਾਂ ਦੀ ਨਿੰਦਾ ਕੀਤੀ ਗਈ ਹੈ। ਨਾਲ ਹੀ ਜਥੇਬੰਦੀ ਨੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਤੇ ਹਾਕਮ ਜਮਾਤੀ ਵੋਟ ਸਿਆਸਤਦਾਨਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਅਤੇ ਕਿਸਾਨ ਸੰਘਰਸ਼ ਦੇ ਦੌਰਾਨ ਹਾਸਲ ਕੀਤੀ ਗਈ ਆਪਣੀ ਏਕਤਾ ਤੇ ਆਂਚ ਨਾ ਆਉਣ ਦੇਣ। ਪ੍ਰੈਸ ਦੇ ਨਾਂ ਤੇ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦਾ ਮੁੜ ਗਠਨ ਕੀਤਾ ਗਿਆ ਸੀ, ਪਰ ਇਸ ਦੇ ਵਿੱਚ ਕਈ ਤਰੁੱਟੀਆਂ ਸਨ ਅਤੇ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਵਿੱਚ ਸ਼ਾਮਲ ਨਹੀਂ ਸੀ ਕੀਤੇ ਗਏ ਤੇ ਲੋਕਾਂ ਦੀਆਂ ਜਮਹੂਰੀ ਉਮੰਗਾਂ ਨੂੰ ਦਰਕਨਾਰ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਵੰਡ ਜਮਹੂਰੀ ਲੀਹਾਂ ਤੇ ਠੀਕ ਤਰ੍ਹਾਂ ਨਾ ਕਰਨ ਦੇ ਨਾਲ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਸੂਬਿਆਂ ਦੇ ਵਿੱਚ ਰੱਟਿਆਂ ਦੇ ਲਈ ਰਾਹ ਖੁੱਲਾ ਰੱਖਿਆ ਗਿਆ ਸੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਖਬਰਾਂ ਤੇ ਨਜ਼ਰ ਮਾਰਾਂਗੇ, ਜਾਂਦੇ ਜਾਂਦੇ ਮੇਨ ਹੈਡਲਾਈਨਸ ਤੇ ਨਜ਼ਰ ਮਾਰਾਂਗੇ, ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਸਪਾਂਸਰਸ ਦੇ ਉੱਤੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ, ਜਿਨ੍ਹਾਂ ਦੇ ਜ਼ਰੀਏ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਇਮੀਗ੍ਰੇਸ਼ਨ ਬਾਬਤ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜੇਕਰ ਲੈਣੀ ਹੈ ਤਾਂ ਜੇ ਟਿਰਕੀਆਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 415 909 0503। ਇਸੇ ਤਰ੍ਹਾਂ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ, ਗੁਰਮੀਤ ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ
ਬੇਕਰਸਫੀਲਡ, ਗੁਰਮੇਲ ਲਿੱਦੜ ਸੌਰੀ, ਬੇਕਰਸਫੀਲਡ ਤੇ ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੋਂ ਇਸ ਪ੍ਰੋਗਰਾਮ ਦੇ ਸਪਾਂਸਰ ਨੇ। ਜੋ ਜਾਂਦੇ ਜਾਂਦੇ ਖਾਸ ਨਜ਼ਰ ਮਾਰਦੇ ਹਾਂ ਇੱਕ ਵਾਰ ਫਿਰ ਹੈਡਲਾਈਨਸ ਦੇ ਉੱਤੇ। ਰਾਸ਼ਟਰਪਤੀ ਗੋਟਬਾਇਆ ਰਾਜਪਾਕਸੇ ਨਹੀਂ ਦੇਣਗੇ ਅਸਤੀਫਾ। ਯੂਕਰੇਨ ਰੂਸ ਸੰਘਰਸ਼ ਦੇ ਵਿੱਚ ਭਾਰਤ ਨੇ ਸ਼ਾਂਤੀ ਦਾ ਰਾਹ ਚੁਣਿਆ, ਕਿਹਾ ਐਸ ਜੈਸ਼ੰਕਰ ਨੇ। ਨਾ ਹਸਪਤਾਲ ਲਿਜਾਣ ਦੇ ਲਈ ਐਂਬੂਲੈਂਸ ਮਿਲੀ ਤੇ ਨਾ ਹੀ ਗੱਡੀ, ਬਜ਼ੁਰਗ ਪਤਨੀ ਨੂੰ ਠੇਲੇ ਤੇ ਲਿਜਾਇਆ ਗਿਆ ਹਸਪਤਾਲ। ਹੁਣ ਡਿਪਟੀ ਸੀਐਮ ਨੇ ਦਿੱਤੇ ਆ ਜਾਂਚ ਦੇ ਹੁਕਮ। ਅਮਨ ਕਾਨੂੰਨ ਦੀ ਵਿਵਸਥਾ ਤੇ ਘਿਰੀ ਮਾਨ ਸਰਕਾਰ। 21 ਦਿਨਾਂ ਦੇ ਵਿੱਚ 19 ਕਤਲ ਹੋਏ। ਵਿਰੋਧੀਆਂ ਨੇ ਸਾਧਿਆ ਮਾਨ ਸਰਕਾਰ ਤੇ ਨਿਸ਼ਾਨਾ ਅਤੇ ਕੋਲਾ ਸੰਕਟ ਦੇ ਮਾਮਲੇ ਦੇ ਵਿੱਚ ਕੇਂਦਰ ਨੇ ਭਰਿਆ ਪੰਜਾਬ ਦੀ ਮਦਦ ਦਾ ਹੁੰਗਾਰਾ।